ਲਓ ਜੀ, ਅੱਜ ਫਿਰ ਤੁਹਾਨੂੰ ਇੱਕ ਜੇਲ੍ਹ ਦੀ ਸਟੋਰੀ ਦੱਸਣਾ। ਜੇਲ੍ਹ 'ਚ ਮੁਸ਼ਕਿਲ ਸੀ ਅਤੇ ਮੈਂ ਜੇਲ੍ਹ 'ਚ ਸਾਂ। ਜੇਲ੍ਹ ਦੇ ਵਿੱਚ ਇੱਕ ਸਫ਼ਰ ਮਤਲਬ ਹਵਾਲਾਤ ਕੱਟ ਰਿਹਾ ਸਾਂ ਅਤੇ ਕੁਛ ਅਰਸੇ ਬਾਅਦ ਨਾ ਉੱਥੇ ਇੱਕ ਜੇਲ੍ਹ 'ਚ ਨਾ ਗਰੀਬਾਂ ਵਾਸਤੇ ਟਰਾਲਾ ਆਉਂਦਾ 3 ਮਹੀਨੇ ਬਾਅਦ 4 ਮਹੀਨੇ ਬਾਅਦ। ਉਹ ਜਿਹੜੇ ਗਰੀਬ ਹੁੰਦੇ ਨੇ ਲੋਕ, ਮੇਰੇ ਵਾਂਗੂ ਮਜਬੂਰ ਹੁੰਦੇ ਨੇ, ਜਿਨ੍ਹਾਂ ਦਾ ਕੋਈ ਨਹੀਂ ਆ ਰਿਹਾ ਹੁੰਦਾ, ਉਹਨਾਂ ਨੂੰ ਉਹ ਬਰੀ ਕਰ ਦਿੰਦਾ। ਉਹਦਾ ਨਾਂ ਜੱਜ ਸਾਹਿਬ ਆਉਂਦੇ ਨੇ, ਉਹਦਾ ਨਾਂ ਰੱਖਿਆ ਉਹਨਾਂ ਟਰਾਲਾ। ਉੱਥੇ ਇੱਕ ਕੇਸ ਮੇਰੇ ਸਾਹਮਣੇ ਆਇਆ ਕਿ ਇੱਕ ਬੰਦਾ ਸੀ ਪਰਦੇਸੀ, ਪੈਂਟ ਸ਼ਰਟ ਉਹਨੇ ਪਾਈ ਹੋਈ। ਉਹ ਜੇਲ੍ਹ 'ਚ ਉਹਦੇ ਜੇਲ੍ਹ ਨੇ ਜੱਜ ਸਾਹਿਬ ਨੇ ਪੁੱਛਿਆ ਕਿ ਤੁਸੀਂ ਕਾਹਦੇ ਕੇਸ 'ਚ ਹੋ? ਤਾਂ ਉਹਨੇ ਦੱਸਿਆ ਕਿ ਮੈਂ ਕਿਹੜੇ ਕੇਸ 'ਚ ਹਾਂ। ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ। ਉਹਨੇ ਦੱਸਿਆ ਜੀ ਮੈਂ ਇੱਕ ਪਰਦੇਸੀ ਆਦਮੀ ਹਾਂ ਅਤੇ ਮੈਂ ਨੌਕਰੀ ਵਾਸਤੇ ਜਾਣਾ ਅਤੇ ਮੇਰੇ ਕੋਲ ਸ਼ੇਪ ਕਰਾਉਣ ਜੋਗੇ ਜਾਂ ਸ਼ੇਪਟੀ ਲੈਣ ਜੋਗੇ ਪੈਸੇ ਕੋਈ ਨਹੀਂ ਸੀ ਅਤੇ ਗਲਤੀ ਨਾਲ ਰੇਜ਼ਰ ਚੁੱਕ ਲਿਆ ਜੀ ਮੈਂ, ਅਤੇ ਮੈਨੂੰ ਉਹਦੀ ਸਜ਼ਾ ਹੋਈ। ਉਹਨੇ ਕਿਹਾ ਕਿੰਨਾ ਚਿਰ ਹੋ ਗਿਆ? ਕਹਿੰਦਾ ਜੀ 4 ਮਹੀਨੇ ਹੋ ਗਏ ਨੇ। ਅਤੇ ਮੈਂ ਫਿਰ ਉੱਥੇ ਬੋਲਿਆ, ਮੈਂ ਕਿਹਾ ਸਰ ਇਜਾਜ਼ਤ ਹੋਵੇ ਤਾਂ ਮੇਰੇ ਨਾਲ ਗੱਲ ਕਰ ਸਕਦਾ? ਉਹਨੇ ਕਿਹਾ ਇਜਾਜ਼ਤ ਹੈ। ਮੈਂ ਕਿਹਾ ਜੀ ਦੇਖੋ ਜੀ ਗੱਲ ਸੁਣੋ, ਰੇਜ਼ਰ ਜ਼ਿਆਦਾ ਤੋਂ ਜ਼ਿਆਦਾ 10 ਰੁਪਏ ਦਾ ਜਾਂ 20 ਰੁਪਏ ਦਾ ਜਾਂ 50 ਰੁਪਏ ਦਾ ਹੋਏਗਾ, ਇਸ ਤੋਂ ਵੱਧ ਨਹੀਂ ਹੋਏਗਾ। ਅਤੇ ਇਸ ਬੰਦੇ ਨੂੰ 4 ਮਹੀਨੇ ਹੋ ਗਏ ਨੇ ਗੌਰਮੈਂਟ ਦਾ ਮਹਿਮਾਨ ਬਣੇ ਨੂੰ, ਅਤੇ ਇੱਕ ਦਿਨ ਮਹਿਮਾਨ ਬਣਾਉਣਾ ਅਤੇ ਤੁਹਾਨੂੰ ਇੱਕ ਟਾਈਮ ਦਾ ਖਾਣਾ ਖਾਓ 80 ਰੁਪਏ ਦਾ, ਅਤੇ 3 ਟਾਈਮ ਦਾ ਖਾਓ ਅਤੇ 240 ਰੁਪਏ ਦਾ। ਅਤੇ ਤੁਸੀਂ ਅੰਦਾਜ਼ਾ ਲਾਓ ਕਿ 4 ਮਹੀਨੇ ਦਾ ਕਮ ਸੇ ਕਮ 28,000 ਰੁਪਇਆ 30,000 ਰੁਪਇਆ ਉਹਦਾ ਬਿੱਲ ਬਣ ਗਿਆ। ਅਤੇ ਮਤਲਬ ਖਰਚਾ ਉਹਨਾਂ ਦੇ ਖਰਚਾ ਜਿਹੜਾ ਨਾ ਮਤਲਬ ਉਹਦਾ ਬਣ ਗਿਆ। ਅਤੇ ਖਰਚੇ ਤੋਂ ਬਾਅਦ ਇਹ ਤੁਸੀਂ ਹਿਸਾਬ ਲਾ ਲਓ ਕਿ 50 ਰੁਪਏ ਦਾ ਜਾਂ 20 ਰੁਪਏ ਦਾ ਜਾਂ 10 ਰੁਪਏ ਦਾ ਉਹਨਾਂ ਸਾਡੀ ਪਾਕਿਸਤਾਨੀ ਕੌਮ ਗੌਰਮੈਂਟ ਨੇ ਇਹਨੂੰ ਉਹ ਨਹੀਂ ਮਾਫ਼ ਕੀਤਾ ਅਤੇ 30,000 ਰੁਪਏ ਦਾ ਖਰਚਾ ਉਹਦੇ 'ਤੇ ਕਰ ਦਿੱਤਾ ਹੈ। ਅਤੇ ਇਹ ਜੇ ਸਾਡੇ ਪਾਕਿਸਤਾਨ ਦਾ ਕਾਨੂੰਨ, ਅਤੇ ਯਾਨੀ ਕਿ ਵੀ ਇਹ ਕੋਈ ਗਰੀਬ ਨੂੰ ਪੁੱਛਿਆ ਨਹੀਂ ਜਾ ਰਿਹਾ ਕਿ ਤੁਸੀਂ ਕਿ ਜੇਲ੍ਹ 'ਚ ਕਦੋਂ ਦੇ ਹੋ, ਕੀ ਮਸਲਾ ਕੀ ਹੈ ਤੁਹਾਡਾ। ਅਤੇ 50 ਰੁਪਏ ਦੀ ਖਾਤਰ ਜਾਂ 30 ਰੁਪਏ ਦੀ ਖਾਤਰ 4 ਮਹੀਨੇ ਉਹ ਬੰਦਾ ਜੇਲ੍ਹ 'ਚ ਰਿਹਾ। ਅਤੇ ਫਿਰ ਕਹਿ ਦਿੰਦੇ ਨੇ ਜੀ ਸਾਡੀ ਤਾਂ ਹਕੂਮਤ ਸਰਕਾਰ ਤਾਂ ਬੜੀ ਗਰੀਬ ਹੈ, ਕਰਜ਼ਾ ਬੜਾ ਹੈ। ਅਤੇ ਕਰਜ਼ਾ ਚੜ੍ਹੇ ਕਿਸ ਤਰ੍ਹਾਂ ਨਾਲ? ਤੁਸੀਂ ਜਾ ਕੇ ਸਹੀ ਤਰ੍ਹਾਂ ਮਾਲੂਮਾਤ ਨਹੀਂ ਕਰਦੇ, ਸਾਰੀ ਲੋਕਾਂ ਨਾਲ ਗੱਲਬਾਤ ਨਹੀਂ ਕਰਦੇ। ਲੋਕਾਂ ਨੂੰ ਪੁੱਛੋ ਤੁਸੀਂ ਜਿਹੜੇ ਫਾਲਤੂ ਖਰਚੇ ਨੇ ਕਿਉਂ ਪੈਂਦੇ ਨੇ? ਅਤੇ ਬੜੀ ਮਿਹਰਬਾਨੀ, ਮੇਰੀ ਹਕੂਮਤ ਅੱਗੇ ਵੀ ਰਿਕੁਐਸਟ ਹੈ ਕਿ ਜੇਲ੍ਹਾਂ 'ਚ ਜਾਣ, ਦੌਰੇ ਕਰਨ, ਉੱਥੇ ਵੇਖਣ ਮਜਬੂਰ ਕਿਹੜੇ ਜੁਰਮ 'ਚ ਕਿਹੜੇ 'ਚ ਨਹੀਂ, ਉਹਦੇ ਮੁਤਾਬਕ ਉਹਨਾਂ ਨੂੰ ਸਜ਼ਾ ਦੇਣ ਤਾਂ ਕਿ ਉਹ ਵੀ ਕਿਸੇ ਪਾਸੇ ਲੱਗ ਸਕਣ, ਉਹਨਾਂ ਵੀ ਆਸ ਹੋਣ। ਕਈ ਬੰਦੇ ਐਵੇਂ ਬੇਫਜ਼ੂਲ ਹੀ ਲੱਗੇ ਨੇ। ਅਤੇ ਮੇਰੀ ਤੁਹਾਡੇ ਦੋਸਤਾਂ ਅੱਗੇ ਵੀ ਰਿਕੁਐਸਟ ਹੈ ਕਿ ਜਨਾਬ ਤੁਸੀਂ ਵੀ ਇਸ ਚੀਜ਼ ਨੂੰ ਖਿਆਲ ਰੱਖੋ ਔਰ ਇਸ ਆਵਾਜ਼ ਨੂੰ ਉਠਾਓ ਤਾਂ ਕਿ ਜਿਹੜੇ ਮਜਬੂਰ ਪਰਦੇਸੀ ਲੋਕ ਬੇਕਾਰ ਪਏ ਨੇ, ਜੇਲ੍ਹਾਂ 'ਚ ਸੜਦੇ ਪਏ ਨੇ, ਉਹਨਾਂ ਦਾ ਕੋਈ ਭਲਾ ਹੋ ਜਾਵੇ ਜਾਂ ਉਹ ਚਲੇ ਜਾਣ, ਜਾਂ ਮੁਜਰਮ ਜੋ ਜੁਰਮ ਕੀਤਾ ਉਹਨਾਂ ਨੂੰ ਸਜ਼ਾ ਮਿਲ ਜਾਏ ਤਾਂ ਕਿ ਉਹ ਚਲੇ ਜਾਣ। ਅਤੇ ਮੇਰੇ ਨਾਲ ਹੀ ਮੈਂ ਜਨਾਬ ਦਾ ਸ਼ੁਕਰੀਆ ਅਦਾ ਕਰਨਾ ਵਾ। ਅਤੇ ਖਾਲਗੋਰੀ ਦਾ ਸਲਾਮ, ਖੁਦਾ ਹਾਫਿਜ਼।